सब तो पहला इन्हां ने शुरुआत की सी अपने पोलिटिकली वैंडेटा तो कुमार विश्वास हल्का लांबा फिर अमृतपाल सिंह ते क्रैकडाउन उस तो बाद सुखनैब सिद्धू भावना किशोर पत्रकार हुण पत्रकारां तो भी अगे के कमेंट करने वाले जां शेयर करने वाले उन्हां नूं भी अक्यूज बनाया गया ਤੇ ਵਿੱਚ ਨਾ ਇੱਕ ਵਰਤਾਂਤ ਚੱਲ ਰਿਹਾ ਫੇਸਬੁੱਕ ਤੇ ਵੀ ਭਾਈ ਇਹ ਕੰਟੈਂਟ ਕ੍ਰੀਏਟਰ ਨੇ ਬਲੌਗਰ ਨੇ ਇਹ ਜਿਹੜਾ ਵਰਤਾਂਤ ਚਲਾਇਆ ਜਾ ਰਿਹਾ ਇਹਨੂੰ ਕਿਵੇਂ ਵੇਖਦੇ ਹੋ ਜਾਂ ਇਹਦਾ ਤੋੜ ਕੀ ਹੈ पत्रकार दी व्याख्या तय करने वाले कौन होंदे क्योंकि फिर उस वेले साडे कोल किहड़ियां ऑक्सफोर्ड दीयां डिग्रियां सी जदों साडे कंटेंट नूं कोट करदे हुंदे सन भगवंत मान होरां ने ते मेरी एक स्टोरी ते बकायदा मेरे ख्याल दे नाल सदन च भी गल कीती सी उस वेले की सी पत्रकारिता दी व्याख्या तुसीं तय करनो ਜਾਂ मैं तय करूंगा ऐसा नहीं है कि बोलण दा अधिकार सिर्फ पत्रकार नूं है जे कल्ला पत्रकार नूं है ਤਾਂ ਤੁਸੀਂ ਕਿਵੇਂ ਸਵਾਲ ਕਰਦੇ ਹੋ ਕਿ ਐਨਕਾਊਂਟਰ ਹੁੰਦਾ ਹੈ ਉਸ ਨੂੰ ਰਿਪੋਰਟ ਕੌਣ ਕਰੇਗਾ ਰਿਪੋਰਟਰ ਕਿਸੇ ਨਾਲ ਪੋਲੀਟੀਕਲੀ ਕੋਈ ਧੱਕਾ ਹੋ ਰਿਹਾ ਹੈ ਉਹ ਰਿਪੋਰਟ ਕੌਣ ਕਰੇਗਾ ਰਿਪੋਰਟਰ ਮਤਲਬ ਕਿ ਰਿਪੋਰਟਰ ਨੂੰ ਡਰਾ ਕੇ ਤੁਸੀਂ ਇੱਕ ਐਸੀ ਆਪਣੇ ਵਾਸਤੇ ਲਾਈਨ ਚਾਹੁੰਦੇ ਹੋ ਕਿ ਜਿਹਦੇ 'ਚ ਤੁਹਾਡੇ ਰਾਹ 'ਚ ਕੋਈ ਰੋੜਾ ਨਾ ਹੋਵੇ ਬਲਕਿ ਇੱਕ ਬਹੁਤ ਵੱਡਾ ਵਰਗ ਉਹ ਜਾਇਜ਼ ਨਜਾਇਜ਼ ਚੀਜ਼ ਨੂੰ ਮੋਹਰਬੱਧ ਕਰੇ ਕਿ ਬਿਲਕੁਲ ਤੁਸੀਂ ਸਹੀ ਕਰ ਰਹੇ ਹੋ ਇਹ ਬਹੁਤ ਮੇਰੇ ਖਿਆਲ ਦੇ ਨਾਲ ਕਿਸੇ ਵੀ ਲੋਕਤੰਤਰਿਕ ਖਿੱਤੇ ਵਾਸਤੇ ਦੇਸ਼ ਵਾਸਤੇ ਬਹੁਤ ਘਾਤਕ ਚੀਜ਼ ਹੈ ਪੱਤਰਕਾਰਤਾ ਦਾ ਇੱਕ ਹਿੱਸਾ ਬਿਲਕੁਲ ਪੰਜਾਬ ਦੇ ਵਿੱਚ ਰਿਸਰਚ ਗਵਾ ਬੈਠਾ ਹੈ ਇੱਕ ਹਿੱਸਾ ਪੱਤਰਕਾਰਤਾ ਦਾ ਆਪਣੀ ਜ਼ਮੀਰ ਗਵਾ ਬੈਠਾ ਹੈ ਇੱਕ ਹਿੱਸਾ ਪੱਤਰਕਾਰਤਾ ਦਾ ਇਹੋ ਜਿਹਾ ਹੈ ਕਿ ਜਿਹੜਾ ਬਿਲਕੁਲ ਸਿਧਾਂਤ ਹੀ ਗਵਾ ਬੈਠਾ ਹੈ ਤਾਂ ਜਿਹੜਾ ਬਚਿਆ ਖੁੱਚਿਆ ਹੈ ਉਸ ਨੂੰ ਕੋਈ ਪੱਤਰਕਾਰ ਮੰਨਣ ਤੋਂ ਇਨਕਾਰੀ ਹੋ ਜਾਵੇ ਤਾਂ ਕੱਲ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਸੋਚ ਕੇ ਦੇਖੋ ਕਿ ਜਿਹੜੀ ਰੂਲਿੰਗ ਧਿਰ ਹੋਏਗੀ ਅਗਲੀ ਉਹ ਤਾਂ ਇਹਦੇ ਤੋਂ ਵੀ ਅੱਗੇ ਜਾਏਗੀ ਔਰ ਜਿਹੜੇ ਅੱਜ ਵਿਆਖਿਆ ਤੈਅ ਕਰਦੇ ਫਿਰਦੇ ਆ ਜਾਂ ਇਦਾਂ ਉਦਾਂ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਜਦ ਉਹਨਾਂ ਨੂੰ ਕੱਲ ਨੂੰ ਕਿਸੇ ਉਤਪੀੜਨ ਦਾ ਕਿਸੇ ਸ਼ੋਸ਼ਣ ਦਾ ਕਿਸੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਗਿਆ ਤਾਂ ਉਹਨਾਂ ਦੀ ਆਵਾਜ਼ ਕੌਣ ਚੱਕੇਗਾ ਮਸਲਾ ਇਹੋ ਹੈ ਕਿ ਬਈ ਇਹ ਕੀਤਾ ਕਿਸਨੇ ਕੀ ਪੁਲਿਸ ਨੇ ਕੀ ਸਿਆਸਤ ਨੇ ਜੇ ਸਿਆਸਤ ਨੇ ਕੀਤਾ ਤਾਂ ਸਮਝ ਲਓ ਕਿ ਫਿਰ ਇਹ ਡਿਕਟੇਟਰਸ਼ਿਪ ਹੈ ਸਿਆਸਤ ਚੋਂ ਵੀ ਕਿਹੜੀ ਸਿਆਸਤ ਨੇ ਦਿੱਲੀ ਵਾਲੀ ਨੇ ਪੰਜਾਬ ਵਾਲੀ ਨੇ ਰਾਈਟ ਬਹੁਤ ਵਾਜਬ ਹੈ ਇੱਕ ਤੇ ਹੈ ਤੇ ਜੇ ਪੁਲਿਸ ਨੇ ਕੀਤਾ ਤਾਂ ਫਿਰ ਉਹਦੇ ਪ੍ਰੋਫੈਸ਼ਨਲਿਜ਼ਮ ਤੇ ਸਾਨੂੰ ਬਹੁਤ ਵੱਡਾ ਸਵਾਲ ਖੜਾ ਕਰਨਾ ਪਊਗਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਬਾਈ ਮਿੰਟੂ ਗੁਰਸਰੀਆ ਹੁਣੀ ਮੌਜੂਦ ਨੇ ਇਹਨਾਂ ਨਾਲ ਆਮ ਤੌਰ ਤੇ ਗੱਲ ਕਰੀਦੀ ਹੈ ਜਦੋਂ ਵਰਚੁਅਲੀ ਜੁੜੀਦਾ ਅੱਜ ਸਬੱਬ ਬਣਿਆ ਕਿ ਉਹ ਸਾਡੇ ਨਾਲ ਬੈਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਰ ਇਹ ਜਿਹੜਾ ਸਬੱਬ ਬਣਿਆ ਇਹ ਬਣਨ ਦੇ ਪਿੱਛੇ ਇੱਕ ਪਰਚ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਇਹ ਸਬੱਬ ਐਂ ਬਣ ਗਿਆ ਇਹ ਜਿਹੜੇ ਸਟਾਰ ਲੱਗਦੇ ਨੇ ਇਸ ਤਰੀਕੇ ਦੇ ਨਾਲ ਚੰਡੀਗੜ੍ਹ 'ਚ ਆਉਣਾ ਪੈਂਦਾ ਇਹਨੂੰ ਕਿਵੇਂ ਵੇਖਿਆ ਜਾਵੇ ਜਿੱਦਾਂ ਹੁਣੇ ਮੈਂ ਗੱਲ ਸੁਣ ਰਿਹਾ ਸੀ ਅਮੀਰ ਸਿੰਘ ਹੁਣੀ ਸਟੇਜ ਤੋਂ ਕਰ ਰਹੇ ਸੀ ਵੀ ਹਿਊਮਨ ਰਾਈਟਸ ਦੇ ਮੁੱਦੇ ਚੱਕੋ ਇਹ ਚੀਜ਼ਾਂ ਉਹਨਾਂ 'ਚ ਪਈਆਂ ਨੇ ਇੱਕ ਇੱਕ ਕਰਕੇ ਸਾਰਿਆਂ ਨੂੰ ਦਬਾ ਰਹੇ ਨੇ ਹੁਣ ਪੱਤਰਕਾਰਾਂ ਤੱਕ ਆ ਗਏ ਨੇ ਕੀ ਲੱਗਦਾ ਇਹ ਐਂ ਚੰਡੀਗੜ੍ਹ 'ਚ ਆਉਣਾ ਪੈਣਾ ਇਹ ਕਿਵੇਂ ਦੇਖਿਆ ਜਾਵੇ ਨਹੀਂ ਦੇਖੋ ਇਹ ਜੋ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਹੈ ਨਾ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਜੇ ਆਪਾਂ ਵੇਖੀਏ ਤਾਂ ਸ਼ੁਰੂਆਤ ਕੀਤੀ ਸੀ ਆਪਣੇ ਪੋਲੀਟੀਕਲੀ ਵੈਂਡੇਟਾ ਤੋਂ ਜੀ ਕੁਮਾਰ ਵਿਸ਼ਵਾਸ ਹਲਕਾ ਲਾਂਬਾ ਫਲਾਂ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਤੇ ਕ੍ਰੈਕਡਾਊਨ ਉਸ ਤੋਂ ਬਾਅਦ 1 by 1 ਸੁਖਨੈਬ ਸਿੱਧੂ ਭਾਵਨਾ ਕਿਸ਼ੋਰ ਪੱਤਰਕਾਰ ਹੁਣ ਪੱਤਰਕਾਰਾਂ ਤੋਂ ਵੀ ਅੱਗੇ ਇੱਕ ਚੀਜ਼ ਦੇਖੋ ਨਾ ਕਿ ਕਮੈਂਟ ਕਰਨ ਵਾਲੇ ਜਾਂ ਸ਼ੇਅਰ ਕਰਨ ਵਾਲੇ ਉਹਨਾਂ ਨੂੰ ਵੀ ਅਕਿਊਜ਼ ਬਣਾਇਆ ਗਿਆ ਇਹ ਬਹੁਤ ਵੱਡੀ ਗੱਲ ਹੈ ਮਤਲਬ ਕਿ ਤੁਸੀਂ ਕਮੈਂਟ ਕਰਨ ਵਾਲਿਆਂ ਨੂੰ ਜਾਂ ਸ਼ੇਅਰ ਕਰਨ ਵਾਲਿਆਂ ਨੂੰ ਵੀ ਉਦੋਂ ਨਾਮਜ਼ਦ ਕਰ ਰਹੇ ਹੋ ਜਿਸ ਵੇਲੇ ਉਹਨਾਂ ਦਾ ਕੋਈ ਗੁਨਾਹ ਨਹੀਂ ਹੈ ਸਵਾਲ ਹੈ ਜਾਂ ਇੱਕ ਵਿਅੰਗ ਹੈ ਤੰਜ਼ ਹੈ ਜਾਂ ਇੱਕ ਟਿੱਪਣੀ ਹੈ ਬਿਲਕੁਲ ਇਹ ਬਹੁਤ ਖਤਰਨਾਕ ਸਟੇਜ ਹੈ ਇਸ ਵੇਲੇ ਕਿਉਂਕਿ ਐਨਕਾਊਂਟਰ ਸ਼ਰੇਆਮ ਚੱਕ ਕੇ ਤੁਸੀਂ ਕਿਸੇ ਨੂੰ ਡਿਬਰੂਗੜ੍ਹ ਸੁੱਟ ਦਿੰਦੇ ਹੋ ਕਿਸੇ ਨੂੰ ਕਿਤੇ ਕਿਸੇ ਨੂੰ ਕੁਛ ਤਾਂ ਇੱਕ ਪੁਲਸੀਆ ਸਟੇਟ ਬਣ ਰਹੀ ਹੈ ਇਹ ਜਿਹੜੀ ਸਾਡੀ ਇਸ ਵੇਲੇ ਰਾਜ ਪ੍ਰਣਾਲੀ ਹੈ ਸੋ ਉਹਦਾ ਇੱਕ ਸਿੰਬੋਲਿਕਲੀ ਅਸੀਂ ਪ੍ਰੋਟੈਸਟ ਕੀਤਾ ਇੱਥੇ ਕਿ ਬਈ ਲੋਕਾਂ ਨੂੰ ਪਤਾ ਲੱਗੇ ਰਾਜਧਾਨੀ 'ਚ ਕਿ ਸਾਡੇ ਪੰਜਾਬ 'ਚ ਕੀ ਚੱਲ ਰਿਹਾ ਤਾਂ ਤੁਸੀਂ ਦੇਖੋ ਕਿ ਰਾਜਧਾਨੀ 'ਚ ਚੰਡੀਗੜ੍ਹ ਪੁਲਿਸ ਆਰਾਮ ਨਾਲ ਸਭ ਕੁਝ ਕਰਵਾ ਰਹੀ ਹੈ ਕਰਨ ਦੇ ਰਹੀ ਹੈ ਮੌਕਾ ਦੇ ਰਹੀ ਹੈ ਨਾ ਕਿ ਬਈ ਤੁਸੀਂ ਕਰੋ ਆਪਦਾ
ਜੋ ਵੀ ਤੁਹਾਡਾ ਆਰਟੀਕਲ 19 ਦੇ ਤਹਿਤ ਜਾਂ ਜੋ ਵੀ ਤੁਹਾਡਾ ਪ੍ਰੋਟੈਸਟ ਦਾ ਅਧਿਕਾਰ ਹੈ, ਤੁਸੀਂ ਉਸ ਨੂੰ ਪ੍ਰੈਕਟਿਸ ਕਰੋ। ਪਰ ਕਮਾਲ ਦੀ ਗੱਲ ਹੈ ਕਿ ਰਾਜਧਾਨੀ ਤੋਂ ਬਾਹਰ ਅਸੀਂ ਪੰਜਾਬ ਦੀ ਹੱਦ 'ਚ ਜਾਂਦੇ ਆ ਤਾਂ ਉਹ ਸਾਨੂੰ ਟਿੱਪਣੀ ਕਰਨ ਤੋਂ ਵੀ ਮਨਾ ਕਰ ਰਹੇ ਆ। ਤਾਂ ਫਿਰ ਤੁਹਾਨੂੰ ਬਹੁਤ ਹੱਦ ਤੱਕ ਇੱਕ ਐਸੀ ਅਵਸਥਾ ਜਾਂ ਐਸੀ ਪਰਿਸਥਿਤੀ ਵਾਸਤੇ ਤਿਆਰ ਰਹਿਣਾ ਚਾਹੀਦਾ ਕਿ ਕੱਲ ਨੂੰ ਉਹ ਤੁਹਾਨੂੰ ਘਰੋਂ ਬਾਹਰ ਨਿਕਲਣ ਤੋਂ ਵੀ ਰੋਕ ਸਕਦੇ ਆ ਕਿ ਅਸੀਂ ਕਵਰੇਜ ਕਰਨ ਜਾਣ ਵਾਲੇ ਪੱਤਰਕਾਰਾਂ ਨੂੰ ਘਰੇ ਰੋਕ ਲਵਾਂਗੇ। ਅੱਛਾ, ਇਹਦੇ ਵਿੱਚ ਨਾ ਇੱਕ ਵਰਤਾਂਤ ਚੱਲ ਰਿਹਾ ਫੇਸਬੁੱਕ ਤੇ, ਤੁਸੀਂ ਵੀ ਸੁਣ ਰਹੇ ਹੋਵੋਗੇ, ਦੇਖ ਰਹੇ ਹੋਵੋਗੇ ਵੀ ਭਾਈ ਇਹ ਕੰਟੈਂਟ ਕ੍ਰੀਏਟਰ ਨੇ, ਇਹ ਬਲੌਗਰ ਨੇ, ਇਹ ਜਿਹੜਾ ਵਰਤਾਂਤ ਚਲਾਇਆ ਜਾ ਰਿਹਾ ਇਹਨੂੰ ਕਿਵੇਂ ਵੇਖਦੇ ਹੋ ਜਾਂ ਇਹਦਾ ਤੋੜ ਕੀ ਹੈ? ਪਹਿਲੀ ਗੱਲ ਕਿ ਪੱਤਰਕਾਰ ਦੀ ਵਿਆਖਿਆ ਤੈਅ ਕਰਨ ਵਾਲੇ ਕੌਣ ਹੁੰਦੇ, ਕਿਉਂਕਿ ਫਿਰ ਉਸ ਵੇਲੇ ਸਾਡੇ ਕੋਲ ਕਿਹੜੀਆਂ ਬਈ ਆਕਸਫੋਰਡ ਦੀਆਂ ਡਿਗਰੀਆਂ ਸੀ ਜਦੋਂ ਸਾਡੇ ਕੰਟੈਂਟ ਨੂੰ ਕੋਟ ਕਰਦੇ ਹੁੰਦੇ ਸਨ। ਭਗਵੰਤ ਮਾਨ ਹੋਰਾਂ ਨੇ ਤੇ ਮੇਰੀ ਇੱਕ ਸਟੋਰੀ ਤੇ ਬਕਾਇਦਾ ਮੇਰੇ ਖਿਆਲ ਦੇ ਨਾਲ ਸਦਨ 'ਚ ਵੀ ਗੱਲ ਕੀਤੀ ਸੀ। ਉਸ ਵੇਲੇ ਕੀ ਸੀ? ਪੱਤਰਕਾਰਤਾ ਦੀ ਵਿਆਖਿਆ ਤੁਸੀਂ ਤੈਅ ਕਰਨੋਗੇ ਜਾਂ ਮੈਂ ਤੈਅ ਕਰੂੰਗਾ, ਐਸਾ ਨਹੀਂ ਹੈ। ਚਲੋ ਮੰਨ ਲਿਆ ਪੱਤਰਕਾਰ ਨਹੀਂ ਹੈ ਕੋਈ, ਤੁਸੀਂ ਕੰਟੈਂਟ ਕ੍ਰੀਏਟਰ ਹੋ, ਹਰੇਕ ਬੰਦਾ ਹੈ ਹੀ ਕੰਟੈਂਟ ਕ੍ਰੀਏਟਰ ਮੀਡੀਆ ਦੇ ਵਿੱਚ, ਚਲੋ ਮੰਨ ਲਿਆ, ਕੀ ਉਹਦੀ ਬੋਲਣ ਦੀ ਆਜ਼ਾਦੀ ਨਹੀਂ ਹੈ? ਮੰਨ ਲਓ ਪੱਤਰਕਾਰ ਨਹੀਂ ਹੈ, ਕੀ ਬੋਲਣ ਦਾ ਅਧਿਕਾਰ ਸਿਰਫ ਪੱਤਰਕਾਰ ਨੂੰ ਹੈ? ਜੇ ਇਕੱਲਾ ਪੱਤਰਕਾਰ ਨੂੰ ਹੈ ਤਾਂ ਤੁਸੀਂ ਕਿਵੇਂ ਸਵਾਲ ਕਰਦੇ ਹੋ? ਤੁਸੀਂ ਕਿਸ ਹੈਸੀਅਤ ਨਾਲ ਸਵਾਲ ਕਰਦੇ ਹੋ? ਤਾਂ ਇੱਕ ਨਾਗਰਿਕ ਦੇ ਤੌਰ ਤੇ ਇੱਕ ਕੰਟੈਂਟ ਕ੍ਰੀਏਟਰ ਵੀ ਸਵਾਲ ਕਰ ਸਕਦਾ ਹੈ। ਟੈਕਸ ਪੇਅਰਸ ਦੇ ਨਾਲ ਜੋ ਚੀਜ਼ ਜੁੜਦੀ ਹੈ, ਚਾਹੇ ਉਹ ਜਹਾਜ਼ ਹੈ, ਚਾਹੇ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਹੈ, ਉਹਨੂੰ ਇੱਕ ਨਾਗਰਿਕ ਵੀ ਸਵਾਲ ਕਰ ਸਕਦਾ ਹੈ। ਬਿਲਕੁਲ ਕਰ ਸਕਦਾ। ਤਾਂ ਜੇ ਨਹੀਂ ਤਾਂ ਫਿਰ ਤੁਹਾਨੂੰ ਸੰਵਿਧਾਨਕ ਤੌਰ ਤੇ ਲਿਖ ਕੇ ਲਾ ਦੇਣਾ ਚਾਹੀਦਾ ਕਿ ਅਸੀਂ ਭਾਈ ਇੰਡੀਆ ਦੇ ਇਸ ਸੰਵਿਧਾਨ ਨੂੰ ਪੰਜਾਬ 'ਚ ਲਾਗੂ ਨਹੀਂ ਕਰਦੇ। ਮਿੰਟੂ ਭਾਈ ਫਿਰ ਇੱਥੇ ਐ ਲੱਗਦਾ ਵੀ ਜਿੱਦਾਂ ਪੱਤਰਕਾਰਾਂ ਤੇ ਡਰ ਪਾਇਆ ਜਾਇਆ, ਗਲਬਾ ਪਾਇਆ ਜਾ ਰਿਹਾ ਹੈ, ਇਹ ਤਰੀਕਾ ਆਮ ਲੋਕਾਂ ਨੂੰ ਦੱਸਣ ਦਾ ਹੈ ਭਾਈ ਤੁਸੀਂ ਨਾ ਕਿਤੇ ਇਹ ਹਿਮਾਕਤ ਕਰ ਲਿਓ ਸਵਾਲ ਪੁੱਛਣ ਦੀ, ਅਸੀਂ ਤਾਂ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਦੇ। ਹਾਂ ਬਿਲਕੁਲ ਮੈਸੇਜ ਤੁਸੀਂ ਦੇਖੋ ਨਾ, ਆਪੋਜੀਸ਼ਨ 'ਚ ਵੀ ਬਹੁਤ ਤਗੜੇ ਲੀਡਰ ਡਰਾਏ ਹੋਏ ਨੇ, ਇਸ ਵੇਲੇ ਕੇਸਾਂ ਦਾ ਡਰ ਹੈ। ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਬਿਲਕੁਲ ਨੇੜੇ ਪਹੁੰਚੇ ਪਏ ਨੇ ਜੀ, ਬਿਲਕੁਲ ਉਹ ਜਿਸ ਤਰੀਕੇ ਦੇ ਨਾਲ ਕੋਹਲੀ ਵਗੈਰਾ ਗ੍ਰਿਫਤਾਰੀਆਂ ਕੀਤੀਆਂ, ਤਾਂ ਇਸ ਕਰਕੇ ਹੁਣ ਉਹਨਾਂ ਚੀਜ਼ਾਂ ਨੂੰ ਮੰਨ ਲਓ ਕਿ ਕੋਈ ਬਠਿੰਡਾ ਪ੍ਰੈਸ ਕਲੱਬ ਦੇ ਵੱਲੋਂ ਇੱਕ ਐਨਕਾਊਂਟਰ ਹੁੰਦਾ ਹੈ, ਉਸ ਨੂੰ ਰਿਪੋਰਟ ਕੌਣ ਕਰੇਗਾ? ਰਿਪੋਰਟਰ। ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਕਿਸੇ ਨਾਲ ਪੋਲੀਟੀਕਲੀ ਕੋਈ ਧੱਕਾ ਹੋ ਰਿਹਾ, ਉਹ ਰਿਪੋਰਟ ਕੌਣ ਕਰੇਗਾ? ਰਿਪੋਰਟਰ। ਮਤਲਬ ਕਿ ਰਿਪੋਰਟਰ ਨੂੰ ਡਰਾ ਕੇ ਤੁਸੀਂ ਇੱਕ ਐਸੀ ਆਪਣੇ ਵਾਸਤੇ ਲਾਈਨ ਚਾਹੁੰਦੇ ਹੋ ਕਿ ਜਿਹਦੇ 'ਚ ਤੁਹਾਡੇ ਰਾਜ 'ਚ ਕੋਈ ਰੋੜਾ ਨਾ ਹੋਵੇ, ਬਲਕਿ ਇੱਕ ਬਹੁਤ ਵੱਡਾ ਵਰਗ ਉਹ ਜਾਇਜ਼ ਨਜਾਇਜ਼ ਚੀਜ਼ ਨੂੰ ਮੋਹਰਬੱਧ ਕਰੇ ਕਿ ਬਿਲਕੁਲ ਤੁਸੀਂ ਸਹੀ ਕਰ ਰਹੇ ਹੋ। ਇਹ ਬਹੁਤ ਮੇਰੇ ਖਿਆਲ ਦੇ ਨਾਲ ਕਿਸੇ ਵੀ ਲੋਕਤੰਤਰਿਕ ਖਿੱਤੇ ਵਾਸਤੇ, ਦੇਸ਼ ਵਾਸਤੇ ਬਹੁਤ ਘਾਤਕ ਚੀਜ਼ ਹੈ। ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਪੱਤਰਕਾਰਾਂ ਦਾ ਵੀ ਰੋਲ ਲੱਗਦਾ ਹੈ, ਪੱਤਰਕਾਰ ਕੁਣਬੇ ਦਾ ਵੀ ਰੋਲ ਲੱਗਦਾ ਵੀ ਉਹਨੇ ਵੀ ਇੰਨੀ ਕੁ ਆਜ਼ਾਦੀ ਦਿੱਤੀ, ਲਿਬਰਟੀ ਦਿੱਤੀ ਸਰਕਾਰਾਂ ਨੂੰ ਵੀ ਉਹ ਚੜ ਕੇ ਆ ਸਕਣ। ਦੇਖੋ ਪੱਤਰਕਾਰਤਾ ਦਾ ਇੱਕ ਹਿੱਸਾ ਬਿਲਕੁਲ ਪੰਜਾਬ ਦੇ ਵਿੱਚ ਰਿਸਰਚ ਗਵਾ ਬੈਠਾ ਹੈ, ਇੱਕ ਹਿੱਸਾ ਪੱਤਰਕਾਰਤਾ ਦਾ ਆਪਣੀ ਜ਼ਮੀਰ ਗਵਾ ਬੈਠਾ ਹੈ, ਇੱਕ ਹਿੱਸਾ ਪੱਤਰਕਾਰਤਾ ਦਾ ਇਹੋ ਜਿਹਾ ਹੈ ਕਿ ਜਿਹੜਾ ਬਿਲਕੁਲ ਸਿਧਾਂਤ ਹੀ ਗਵਾ ਬੈਠਾ ਹੈ। ਤਾਂ ਜਿਹੜਾ ਬਚਿਆ ਖੁੱਚਿਆ ਹੈ ਉਸ ਨੂੰ ਕੋਈ ਪੱਤਰਕਾਰ ਮੰਨਣ ਤੋਂ ਇਨਕਾਰੀ ਹੋ ਜਾਵੇ ਤਾਂ ਕੱਲ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਸੋਚ ਕੇ ਦੇਖੋ ਕਿ ਜਿਹੜੀ ਰੂਲਿੰਗ ਧਿਰ ਹੋਏਗੀ ਅਗਲੀ, ਉਹ ਤਾਂ ਇਹਦੇ ਤੋਂ ਵੀ ਅੱਗੇ ਜਾਏਗੀ। ਔਰ ਜਿਹੜੇ ਅੱਜ ਵਿਆਖਿਆ ਤੈਅ ਕਰਦੇ ਫਿਰਦੇ ਆ ਜਾਂ ਇਦਾਂ ਉਦਾਂ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ, ਜਦੋਂ ਉਹਨਾਂ ਨੂੰ ਕੱਲ ਨੂੰ ਕਿਸੇ ਉਤਪੀੜਨ ਦਾ, ਕਿਸੇ ਸ਼ੋਸ਼ਣ ਦਾ, ਕਿਸੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਗਿਆ ਤਾਂ ਉਹਨਾਂ ਦੀ ਆਵਾਜ਼ ਕੌਣ ਚੱਕੇਗਾ? ਇਹ ਸੋਚਣ ਵਾਲੀ ਗੱਲ ਹੈ ਨਾ। ਆਖਰੀ ਸਵਾਲ ਹੈ ਮਿੰਟੂ ਭਾਈ, ਜਿਸ ਤਰੀਕੇ ਦੇ ਨਾਲ ਇਹ ਪਰਚਾ ਬਣਦਾ ਹੈ, ਸਾਰੀ ਕਹਾਣੀ ਤੁਰਦੀ ਹੈ, ਇਹਦੇ ਵਿੱਚ ਹੁਣ ਜਦੋਂ ਖੁਦ ਪੰਨੂ ਸਾਹਿਬ ਨੇ ਐਸਟੈਬਲਿਸ਼ ਕਰ ਦਿੱਤਾ ਵੀ ਭਾਈ ਉਸ ਜਹਾਜ਼ ਦੀ ਵਰਤੋਂ ਰਾਜਪਾਲ ਕਰ ਸਕਦਾ ਹੈ, ਤੇ ਜਦੋਂ ਗਵਰਨਰ ਨੇ ਉਸ ਦੀ ਵਰਤੋਂ ਕਰ ਲਈ, ਇਸ ਤੋਂ ਬਾਅਦ ਇੱਕ ਰਿਪੋਰਟ ਵੀ ਦੇਖ ਰਿਹਾ ਸੀ ਮੈਂ BBC ਦੀ, ਉਸ ਦੇ ਵਿੱਚ ਉਹਨਾਂ ਨੇ ਕੋਟ ਕੀਤਾ ਹੈ ਅਧਾਰੇ ਤੋਂ ਲੈ ਕੇ ਜਾਣਕਾਰੀ ਵੀ ਭਾਈ ਹਾਂ ਇਹ ਵਰਤੋਂ ਹੋਇਆ ਤੇ ਉਹਨਾਂ ਨੇ ਕੀਤਾ ਹੈ। ਫਿਰ ਇਹ ਫੇਕ ਨਿਊਜ਼ ਨਹੀਂ ਰਹਿ ਜਾਂਦੀ, ਫਿਰ ਇਹ ਮਿਸਲੀਡਿੰਗ ਕੰਟੈਂਟ ਨਹੀਂ ਹੈ, ਫਿਰ ਇਹ ਸਵਾਲ ਜਾਇਜ਼ ਹੋ ਜਾਂਦਾ ਹੈ ਕੌਣ ਉਡਾ ਰਿਹਾ ਸੀ। ਤਾਂ ਸੋਚ ਕੇ ਦੇਖੋ, ਤਾਂ ਫਿਰ ਇੱਥੇ ਹੁਣ ਇਸ ਮੌਕੇ ਤੇ ਜਿਹੜੇ ਨੈਰੇਟਿਵ ਬਣਾ ਰਹੇ ਨੇ ਜਾਂ ਜਿਹੜੇ ਪੱਤਰਕਾਰਤਾ ਦੀ ਵਿਆਖਿਆ ਤੈਅ ਕਰ ਰਹੇ ਨੇ, ਫਿਰ ਉਹਨਾਂ ਬਾਰੇ ਕੀ ਕਹੋਗੇ ਕਿ ਤੁਹਾਡੇ ਆਪਣੇ ਜਦੋਂ ਮੰਨ ਰਹੇ ਆ, ਫਿਰ ਮਿਸਲੀਡਿੰਗ ਇਨਫੋਰਮੇਸ਼ਨ ਜਾਂ ਕੰਟੈਂਟ ਜਿਹੜਾ ਹੈ ਉਹ FIR ਤੱਕ ਜੇ ਪਹੁੰਚਦਾ ਤਾਂ ਬਹੁਤ ਫਿਰ ਤਾਂ ਸੋਚਣ ਵਿਚਾਰਨ ਦਾ ਵਿਸ਼ਾ ਹੈ।
ਕਿ ਤੁਹਾਡਾ ਅਧਿਕਾਰੀ ਕੁਝ ਕਹਿ ਰਿਹਾ ਹੈ, ਤੁਹਾਡਾ ਬੁਲਾਰਾ ਕੁਝ ਕਹਿ ਰਿਹਾ ਹੈ, ਫਿਰ ਤੁਸੀਂ ਤੁਹਾਡਾ ਪੁਲਿਸ ਅਫਸਰ ਕੀ ਕਹਿ ਰਿਹਾ ਹੈ ਕਿ ਜੀ ਇਹ ਰਡਾਰ ਦਾ ਡਾਟਾ ਫੇਕ ਹੈ। ਨਹੀਂ, ਇਹਦਾ ਮਤਲਬ ਕਿ ਤੁਹਾਡੀ ਸਕ੍ਰਿਪਟ ਫੇਕ ਹੈ, ਤੁਹਾਡੀ ਸਕ੍ਰਿਪਟ ਫੇਕ ਹੈ। ਔਰ ਇਸ ਵੇਲੇ ਤੁਸੀਂ ਫਸ ਗਏ ਹੋ, ਬਹੁਤ ਬੁਰੀ ਤਰ੍ਹਾਂ ਫਸ ਗਏ ਹੋ ਕਿ ਤੁਹਾਨੂੰ ਹੁਣ ਲੰਘਣ ਵਾਸਤੇ ਰਸਤਾ ਚਾਹੀਦਾ ਹੈ। ਤਾਂ ਉਹ ਰਸਤਾ ਤੁਹਾਨੂੰ ਐਡੀ ਸੌਖੀ ਮੇਰੇ ਖਿਆਲ ਦੇ ਨਾਲ ਗਲੀ ਨਹੀਂ ਮਿਲੇਗੀ। ਤੁਹਾਨੂੰ ਉਸ ਗੱਲ ਦਾ ਜਵਾਬ ਦੇਣਾ ਹੀ ਪਵੇਗਾ ਕਿ ਭਾਈ ਤੁਸੀਂ ਕਿਸ ਬਿਆਨ ਤੇ ਕਿਸ ਤੁਸੀਂ ਆਧਾਰ ਤੇ ਇਹ ਸਾਰੀ ਚੀਜ਼ ਕੀਤੀ ਹੈ, ਤਾਂ ਤੁਹਾਨੂੰ ਉਹ ਜਵਾਬ ਦੇ ਹੋਣਾ ਚਾਹੀਦਾ। ਲੱਗਦਾ ਯੂ ਟਰਨ ਦੇ ਮਾਹਰ ਯੂ ਟਰਨ ਮਾਰਨਗੇ। ਯੂ ਟਰਨ ਦੀ ਨਹੀਂ ਗੱਲ ਗੁਰਪ੍ਰੀਤ, ਪਰਚੇ ਹੁੰਦੇ ਆ, ਰੱਦ ਹੁੰਦੇ ਆ, ਰੱਦ ਹੁੰਦੇ ਆ, ਪਰ ਮਸਲਾ ਇਹੋ ਹੈ ਕਿ ਬਈ ਇਹ ਕੀਤਾ ਕਿਸਨੇ ਹੈ? ਕੀ ਪੁਲਿਸ ਨੇ, ਕੀ ਸਿਆਸਤ ਨੇ? ਜੇ ਸਿਆਸਤ ਨੇ ਕੀਤਾ ਤਾਂ ਸਮਝ ਲਓ ਕਿ ਫਿਰ ਇਹ ਡਿਕਟੇਟਰਸ਼ਿਪ ਹੈ। ਸਿਆਸਤ ਚੋਂ ਵੀ ਕਿਹੜੀ ਸਿਆਸਤ ਨੇ? ਦਿੱਲੀ ਵਾਲੀ ਨੇ, ਪੰਜਾਬ ਵਾਲੀ ਨੇ? ਰਾਈਟ, ਬਹੁਤ ਵਾਜਬ ਹੈ, ਇੱਕ ਤੇ ਹੈ। ਤੇ ਜੇ ਪੁਲਿਸ ਨੇ ਕੀਤਾ ਤਾਂ ਫਿਰ ਉਹਦੇ ਪ੍ਰੋਫੈਸ਼ਨਲਿਜ਼ਮ ਤੇ ਸਾਨੂੰ ਬਹੁਤ ਵੱਡਾ ਸਵਾਲ ਖੜਾ ਕਰਨਾ ਪਊਗਾ ਕਿ ਬਈ ਇਹਨਾਂ ਦਾ ਪ੍ਰੋਫੈਸ਼ਨਲਿਜ਼ਮ ਕੀ ਹੈ। ਸੋਚ ਕੇ ਦੇਖੋ ਨਾ ਕਿ ਫਿਰ ਕ੍ਰੈਡੀਬਿਲਿਟੀ ਵੀ ਤਾਂ ਦਾਅ ਤੇ ਲੱਗਦੀ ਹੈ। ਉਹੀ ਗੱਲ ਜਿਹੜੀ ਆਪਾਂ ਕਰਦੇ ਹੁੰਦੇ ਪ੍ਰੋਗਰਾਮ 'ਚ ਵੀ, ਆਈਪੀਐਸ ਬਣਨ ਲਈ ਕਿੰਨੇ ਪੇਪਰ ਦਿੰਦੇ ਨੇ, ਆਪਣੀ ਕਿੰਨੀ ਐਬਿਲਿਟੀ ਟੈਸਟ ਕਰਾਉਂਦੇ ਨੇ ਵੀ ਭਾਈ ਸਾਡੇ 'ਚ ਇਹ ਐਬਿਲਿਟੀ ਆ, ਅਸੀਂ ਇੰਨਾ ਭਾਰ ਝੱਲ ਸਕਦੇ ਹਾਂ। ਹੁਣ ਕਿਉਂ ਝੱਲਦੇ ਕਿਉਂ ਨਹੀਂ ਜਦੋਂ ਜੌਬ 'ਚ ਆ ਜਾਂਦੇ? ਹਾਂਜੀ ਬਿਲਕੁਲ, ਫਿਰ ਸਵਾਲ ਉਹਨਾਂ ਦੀ ਕ੍ਰੈਡੀਬਿਲਿਟੀ ਤੇ, ਫਿਰ ਸਵਾਲ ਉਹਨਾਂ ਦੇ ਪ੍ਰੋਫੈਸ਼ਨਲਿਜ਼ਮ ਤੇ ਹੋਏਗਾ ਕਿ ਤੁਹਾਡੀ ਪੁਲਿਸ ਇੰਨੀ ਅਨਾੜੀ ਹੈ ਕਿ ਪਹਿਲਾਂ ਪੱਤਰਕਾਰਾਂ ਨੂੰ ਜਾਂ ਕਹਿ ਲਓ ਕਿ ਕੰਟੈਂਟ ਕ੍ਰੀਏਟਰਾਂ ਨੂੰ ਉਹ ਬਾਈ ਨੇਮ ਨਾਮਜ਼ਦ ਕਰਦੀ ਹੈ, ਔਰ ਫਿਰ ਬਾਅਦ ਦੇ ਵਿੱਚ ਇੱਕ ਬੰਦੇ ਦਾ ਨਾਮ ਲੈਂਦੇ ਆ ਅਫਸਰ ਕਿ ਜੀ ਉਹਦੀ ਆਈਡੀ ਤੋਂ ਹੋਇਆ ਹੈ ਜੀ। ਸੋ ਮੇਰੇ ਖਿਆਲ ਦੇ ਨਾਲ ਇਹ ਪੁਲਿਸ ਦਾ ਤਾਂ ਮਜ਼ਾਕ ਬਣ ਗਿਆ ਇਸ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ